हाँ जी, अस्सलाम वालेकुम ते सत श्री अकाल। सियाणे कहंदे ने करना पैंदा हो नहीं जांदा, करो ते कुछ हुंदा। साडा मकसद है पंजाबी बोली, पंजाबी वसेब, पंजाबी रहतल दा वधावा, इहदे बारे जानकारी। ਉਹ ਅਸੀਂ ਸੋਸ਼ਲ ਮੀਡੀਆ ਰਾਹੀਂ ਆਪਣੇ ਵਲੌਗ ਬਣਾ ਕੇ ਦਈਏ, ਉਹ ਅਸੀਂ ਦੀਨੀ ਸੂਰਤ ਦੇ ਵਿੱਚ ਦਈਏ, ਉਹ ਅਸੀਂ ਅਦਬ ਰਾਹੀਂ, ਕਿਤਾਬਾਂ ਰਾਹੀਂ, ਅਸੀਂ ਬਰੋਸ਼ਰ ਛਪਾ ਕੇ, ਪੰਫਲੇਟ ਛਪਾ ਕੇ, ਸਟੀਕਰ ਛਪਾ ਕੇ ਅਸੀਂ ਉਹ ਕਰਦੇ ਹਾਂ ਅਤੇ ਉਹਦੇ ਪਿੱਛੇ ਅਸੀਂ ਲੱਗੇ ਹੋਏ ਹਾਂ। ਕਿਉਂਕਿ ਸਾਡਾ ਕਲਚਰ, ਸਾਡੀ ਬੋਲੀ ਬਿਲਕੁਲ ਲਹਿੰਦੇ ਪੰਜਾਬ 'ਚ ਖਤਮ ਹੋ ਚੁੱਕੀ ਸੀ, ਲੇਕਿਨ ਹੁਣ ਇਹਦਾ ਰਿਵਾਈਵਲ ਹੋ ਰਿਹਾ। ਉਹ ਸਾਡੀਆਂ ਕੂਕਾਂ ਦੀ ਵਜ੍ਹਾ ਤੋਂ ਜਿੰਨੇ ਵੀ ਭਰਾ ਕਰ ਰਹੇ ਨੇ। ਮੇਰੇ ਸਾਹਮਣੇ ਕੁਰਾਨ ਪਾਕ ਪਿਆ ਹੋਇਆ ਪੰਜਾਬੀ ਤਰਜਮੇ ਦੇ ਵਿੱਚ, ਇਹਦਾ ਪੰਜਾਬੀ ਤਰਜਮਾ ਕਰਵਾਇਆ। ਇਹਦੇ ਬਾਰੇ ਮੈਂ ਤੁਹਾਨੂੰ ਮੁਕੰਮਲ ਜਾਣਕਾਰੀ ਦਊਂਗਾ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਕੁਰਾਨ ਪਾਕ ਦਾ ਪੰਜਾਬੀ ਤਰਜਮਾ ਲਹਿੰਦੇ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਇਆ। ਪਹਿਲੇ ਜਦੋਂ ਯੂਨਾਈਟਿਡ ਪੰਜਾਬ ਸੀ, ਉਦੋਂ ਵੀ ਪਹਿਲੀ ਵਾਰੀ ਤਰਜਮਾ 1911 ਦੇ ਵਿੱਚ ਇੱਕ ਭਾਈ ਸਨ ਵਿਦਿਆ ਗੁਰਦਿੱਤ ਸਿੰਘ ਜੀ, ਉਹਨਾਂ ਨੇ ਕੀਤਾ ਸੀ ਔਰ ਉਹਨਾਂ ਨੂੰ ਛਪਵਾਈਆਂ ਸੀ 1000 ਕਾਪੀਆਂ। ਅਤੇ ਉਹ ਛਾਪੇ ਦੇ ਖਰਚਾ ਚੁੱਕਣ ਵਾਲੇ 2 ਬੰਦੇ ਹਿੰਦੂ ਅਤੇ 1 ਸਿੱਖ ਸੀ। ਹਿੰਦੂ ਜਿਹੜਾ ਭਾਈ ਸੀ ਉਹਨਾਂ ਦਾ ਨਾਂ ਸੀ ਭਾਈ ਬੁੱਢਾ ਮੱਲ ਜੀ, ਅਤੇ ਜਿਹੜਾ ਵੀਰ ਸਿੱਖ ਸੀ ਉਹਨਾਂ ਦਾ ਨਾਂ ਸੀ ਮੇਲਾ ਸਿੰਘ ਜੀ। ਉਹਨਾਂ ਕੁਰਾਨ ਪਾਕ 'ਤੇ ਜਿੰਨਾ ਖਰਚਾ ਆਇਆ ਸੀ ਉਹਨੂੰ ਪਬਲਿਸ਼ ਕਰਵਾਉਣ ਦਾ ਉਹਨਾਂ ਭਰਿਆ ਸੀ, ਅਤੇ ਫੀ ਨੁਕਸਾ 2 ਰੁਪਏ ਅਤੇ 25 ਪੈਸੇ ਦਾ 1911 ਦੇ ਵਿੱਚ ਉਹਨਾਂ ਹਦੀਆ ਰੱਖ ਕੇ ਦਿੱਤਾ ਸੀ। ਅੱਜ ਵੀ ਜ਼ਿਲ੍ਹਾ ਮੋਗਾ ਦਾ ਪਿੰਡ ਹੈ ਲੰਡੇ, ਉੱਥੇ ਨੂਰ ਮੁਹੰਮਦ ਜੀ ਨਾਂ ਦੱਸਿਆ ਜਾਂਦਾ। ਉਹਨਾਂ ਦੇ ਘਰ ਦੇ ਵਿੱਚ ਤੁਹਾਨੂੰ ਉਹ ਨੁਕਸਾ ਗੁਰਮੁਖੀ ਦੇ ਵਿੱਚ ਪੰਜਾਬੀ ਦਾ ਓਰੀਜਨਲ ਮਿਲ ਜੂਗਾ, ਜਿਹੜਾ ਉਹਨਾਂ ਨੇ ਵਿਦਿਆ ਗੁਰਦਿੱਤ ਸਿੰਘ ਸਾਹਿਬ ਨੇ ਪੰਜਾਬੀ ਤਰਜਮਾ ਕੀਤਾ ਸੀ ਪਹਿਲੀ ਵਾਰੀ। ਉਸ ਤੋਂ ਮਗਰੋਂ ਕਈ ਵਾਰੀ ਤਰਜਮੇ ਸ਼ੁਰੂ ਹੋਏ, ਉਹ ਮੁਕੰਮਲ ਨਾ ਹੋ ਸਕੇ, ਜੇ ਹੋਏ ਤਾਂ ਉਹ ਪਬਲਿਸ਼ ਨਾ ਹੋ ਸਕੇ, ਉਹਨਾਂ ਦੀਆਂ ਰਿਕਾਰਡਿੰਗਾਂ ਨਾ ਹੋ ਸਕੀਆਂ। ਅਤੇ ਫਿਰ ਕਈ ਵਾਰੀ ਹੋਇਆ ਕਿ ਕੁਝ ਸੂਰਤਾਂ ਦੇ ਹੋ ਗਿਆ, ਸੂਰਤ ਰਹਿਮਾਨ, ਸੂਰਤ ਯਾਸੀਨ ਜਾਂ ਕੋਈ ਹੋਰ ਵੱਡੀ ਸੂਰਤ ਮੁਜ਼ੰਮਲ, ਉਹਨਾਂ ਦੇ ਤਰਜਮੇ ਤਾਂ ਹੋਏ, ਲੇਕਿਨ ਉਹ ਵੀ ਮੁਕੰਮਲ ਕੁਰਾਨ ਪਾਕ ਦੇ ਨਾ ਹੋਏ। ਲੇਕਿਨ ਆ ਮੇਰੇ ਕੋਲ ਕੁਰਾਨ ਪਾਕ ਹੈ, ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਪੜ੍ਹ ਕੇ ਵੀ ਸੁਣਾਊਂਗਾ ਔਰ ਤੁਹਾਨੂੰ ਪੂਰੀ ਮੁਕੰਮਲ ਜਾਣਕਾਰੀ ਵੀ ਦਊਂਗਾ, ਤਾਂ ਕਿ ਸਾਡੀ ਜਿਹੜੀ ਪੰਜਾਬੀ ਬੋਲੀ ਹੈ ਉਹਦਾ ਰਿਵਾਈਵਲ ਹੋਵੇ, ਉਹਨੂੰ ਲੋਕ ਪੜ੍ਹਨ, ਉਹਨੂੰ ਲੋਕ ਸਮਝਣ, ਉਹਨੂੰ ਲੋਕ ਲਿਖਣ। ਦੀਨੀ ਹਵਾਲੇ ਨਾਲ ਵੀ ਅਸੀਂ ਆਪਣੀ ਬੋਲੀ ਨੂੰ ਅੱਗੇ ਲੈ ਕੇ ਜਾਈਏ। ਊਂ ਤਾਂ ਬਾਬੇ ਫਰੀਦ ਦੀ, ਬੁੱਲੇ ਸ਼ਾਹ ਦੀ, ਹੋਰ ਪੀਰਾਂ ਦੀ, ਗੋਲੜਾ ਸ਼ਰੀਫ ਵਾਲੇ ਪੀਰ ਨੇ, ਨਸੀਰੁੱਦੀਨ ਸ਼ਾਹ ਸਾਹਿਬ, ਬੜੀ ਮਤਲਬ ਦੇਣ ਹੈ ਉਹਨਾਂ ਦੀ ਸਾਰਿਆਂ ਦੀ। ਲੇਕਿਨ ਇਹ ਜਿਹੜਾ ਕੰਮ ਹੈ ਇਹ ਪਹਿਲੀ ਵਾਰੀ ਹੋਇਆ ਵੇ, ਜਿਹਨੂੰ ਤੁਸੀਂ ਕਹੋ ਤਾਰੀਖ ਦੇ ਵਿੱਚ, ਕਿ ਕੁਰਾਨ ਪਾਕ ਮੁਕੰਮਲ ਪੰਜਾਬੀ ਜ਼ਬਾਨ ਦੇ ਵਿੱਚ ਤਰਜਮਾ ਹੋਇਆ, ਫਿਰ ਉਹ ਛਪਿਆ, ਫਿਰ ਉਹਦੀ ਰਿਕਾਰਡਿੰਗ ਹੋਈ, ਫਿਰ ਮਤਲਬ ਉਹਨੂੰ ਪ੍ਰੋਪਰ ਇੰਟਰਨੈਟ 'ਤੇ ਲਾਂਚ ਕੀਤਾ ਗਿਆ। ਉਹ ਮੈਂ ਤੁਹਾਨੂੰ ਦੱਸਾਂਗਾ। ਇਹ ਕੁਰਾਨ ਪਾਕ ਹੈ ਮਾਸ਼ਾਅੱਲਾ, ਅਤੇ ਇਹਦਾ ਤਰਜਮਾ ਕਰਵਾਇਆ ਪੰਜਾਬ ਨੈਸ਼ਨਲ ਮੂਵਮੈਂਟ, ਜਿਹਦਾ ਮੈਂ ਮਰਕਜ਼ੀ ਨਾਇਬ ਸਦਰ ਹਾਂ। ਦੇ ਚੇਅਰਮੈਨ ਸਾਹਿਬ ਨੇ ਰਾਏ ਅਮਰਾਨ ਭੱਟੀ ਸਾਹਿਬ, ਜੋ ਕਿ ਹਾਲ ਮੁਕੀਮ ਸਾਊਦੀਆ ਨੇ, ਹਾਰਸ ਵੀਰ ਅਤੇ ਬਾਕੀ ਸਾਡੀ ਸਾਰੀ ਟੀਮ। ਪੰਜਾਬ ਨੈਸ਼ਨਲ ਮੂਵਮੈਂਟ ਨੇ ਕੁਰਾਨ ਪਾਕ ਦਾ ਪੰਜਾਬੀ ਤਰਜਮਾ, ਰਾਏ ਉਮਰਾਨ ਸਾਹਿਬ ਨੇ ਪੰਜਾਬੀ ਤਰਜਮਾ ਕੁਰਾਨ ਪਾਕ ਦਾ ਕਰਵਾਇਆ, ਔਰ ਪ੍ਰੋਫੈਸਰ ਰੋਸ਼ਨ ਕਾਕੜ ਸਾਹਿਬ, ਉਹਨਾਂ ਨੇ ਇਹ ਤਰਜਮਾ ਕੀਤਾ ਔਰ ਛਾਪਿਆ ਦਾਰੁਲ ਇਸਲਾਮ ਨੇ। ਔਰ ਤੁਹਾਡੇ ਸ਼ਹਿਰ ਦੇ ਵਿੱਚ ਦਾਰੁਲ ਇਸਲਾਮ ਦੇ ਜਿੰਨੇ ਵੀ ਸਟੋਰ ਨੇ, ਤੁਹਾਨੂੰ ਉੱਥੋਂ ਪ੍ਰੋਫੈਸਰ ਰੋਸ਼ਨ ਕਾਕੜ ਸਾਹਿਬ ਦਾ ਪੰਜਾਬੀ ਤਰਜਮੇ ਵਾਲਾ ਕੁਰਾਨ ਪਾਕ ਲੱਭ ਜਾਵੇਗਾ। ਦਾਰੁਲ ਇਸਲਾਮ ਇੱਕ ਬੜਾ ਵੱਡਾ ਅਦਾਰਾ, ਜਿਨ੍ਹਾਂ ਨੇ ਹੁਣ ਤੱਕ 28 ਜ਼ਬਾਨਾਂ ਦੇ ਵਿੱਚ ਕੁਰਾਨ ਪਾਕ ਛਾਪਿਆ, ਕਿ 28 ਜ਼ਬਾਨਾਂ ਦੇ ਵਿੱਚ ਇਹਦਾ ਤਰਜਮਾ ਕੀਤਾ। ਠੀਕ ਹੈ। ਇਸ ਤੋਂ ਇਲਾਵਾ ਜਿਹੜੇ ਵੀਰ ਬਾਹਰ ਬੈਠੇ ਨੇ, ਉਹਨਾਂ ਵਾਸਤੇ ਮੈਂ ਦੱਸਦਾ ਕਿ ਇੱਕ ਐਪ ਹੈ ਜਿਹੜੀ ਪੂਰੀ ਦੁਨੀਆ 'ਤੇ ਚੱਲਦੀ ਹੈ। ਪੰਜਾਬ ਨੈਸ਼ਨਲ ਮੂਵਮੈਂਟ ਨੇ ਕੁਰਾਨ ਪਾਕ ਉਹਦੇ ਉੱਤੇ ਵੀ ਅਪਲੋਡ ਕਰਵਾ ਦਿੱਤਾ। 360 ਐਪ, 360। ਤੁਸੀਂ ਉਹਦੇ ਉੱਪਰ ਇੱਕ ਅੱਖਰ ਲਿਖੋਗੇ ਨਾ, ਚਾਹੇ ਤੁਸੀਂ ਅੱਲਾ ਲਿਖਦੇ ਹੋ, ਨਬੀ ਲਿਖਦੇ ਹੋ, ਕੋਈ ਵੀ ਅੱਖਰ ਲਿਖਦੇ ਹੋ, ਤੁਹਾਨੂੰ ਉਸ ਅੱਖਰ ਦੇ ਮੈਨੀ ਇੱਕ ਦੇ ਅਤੇ ਪੂਰੇ ਕੁਰਾਨ ਦੇ ਵਿੱਚ ਉਹ ਕਿੰਨੀ ਵਾਰੀ ਆਇਆ ਉਹ ਤੁਹਾਡੇ ਸਾਹਮਣੇ ਵੀ ਆ ਜਾਊਗਾ। ਔਰ 360 ਐਪ ਦੇ ਉੱਪਰ ਤੁਹਾਨੂੰ ਕੁਰਾਨ ਪਾਕ ਸੁਣਨ ਨੂੰ ਵੀ ਮਿਲੂਗਾ ਪੰਜਾਬੀ ਤਰਜਮੇ ਦੇ ਵਿੱਚ, ਕਿ ਜਿੱਦਾਂ ਪਹਿਲਾਂ ਅਰਬੀ ਪੜ੍ਹੀ ਜਾਂਦੀ ਹੈ, ਫਿਰ ਕੁਰਾਨ ਪਾਕ ਦਾ ਨਾਲ ਨਾਲ ਪੰਜਾਬੀ ਤਰਜਮਾ ਥੱਲੇ ਬੋਲ ਕੇ ਜਾਂ ਵੋਇਸ ਦੇ ਵਿੱਚ ਤੁਹਾਨੂੰ ਸੁਣਨ ਨੂੰ ਮਿਲੇਗਾ। ਔਰ ਉਹਦਾ ਇੱਕ ਅਲੱਗ ਹੀ ਨਜ਼ਾਰਾ, ਇੱਕ ਅਲੱਗ ਹੀ ਸਵਾਦ ਹੈ, ਕਿ ਜਿਹੜੀਆਂ ਗੱਲਾਂ ਸਾਡੇ ਵਸੇਬ ਦੇ ਵਿੱਚ ਸਾਡੇ ਆਮ ਬੰਦੇ ਨੂੰ ਉਰਦੂ 'ਚ ਨਹੀਂ ਸਮਝ ਆਉਂਦੀਆਂ, ਜਿਹੜੇ ਅੱਖਰ ਨਹੀਂ ਸਮਝ ਆਉਂਦੇ ਕਈ ਵਾਰੀ, ਕਿਉਂਕਿ ਉਰਦੂ ਸਾਡੀ ਜ਼ਬਾਨ ਨਹੀਂ ਹੈ, ਅਤੇ ਇਸ ਕਰਕੇ ਉਹ ਪੰਜਾਬੀ ਦੇ ਵਿੱਚ ਨਹੀਂ, ਔਰ ਉਹ ਖੁੱਲ੍ਹ ਕੇ ਤੁਹਾਨੂੰ ਸਮਝ ਆਉਣਗੀਆਂ। ਔਰ ਤੁਸੀਂ ਆਪਣੇ ਘਰ ਦੇ ਵਿੱਚ ਸਵੇਰੇ ਸਵੇਰੇ ਉੱਠਦੇ ਹੋ ਤਾਂ ਤੁਸੀਂ ਕੁਰਾਨ ਪਾਕ ਦੀ ਤਲਾਵਤ ਲਾਓ, ਨਾਲ ਨਾਲ ਤਲਾਵਤ ਚੱਲੇ ਅਰਬੀ ਦੇ ਵਿੱਚ, ਨਾਲ ਨਾਲ ਥੱਲੇ ਪੰਜਾਬੀ ਦੇ ਵਿੱਚ ਤਰਜਮਾ ਚੱਲੇ,
ਤੇ ਯਾਰੋ ਕਿੱਡਾ ਹੀ ਸੋਹਣਾ ਲੱਗੇਗਾ। ਆ ਇੱਕ ਨਿੱਕਾ ਜਿਹਾ ਤੁਸੀਂ ਸੁਣ ਕੇ ਵੇਖੋ। أعوذ بالله من الشيطان الرجيم بسم الله الرحمن الرحيم अल्लाह दे नां नाल शुरू जड़ा हद्दों मेहरबान बहुत रहम वाला है। الحمد لله رب العالمين अल्लाह लई पबदी है सब तारीफ जड़ा कुल जहाना दा रब है। ਔਰ ਦੂਸਰੀ ਚੀਜ਼ ਮੈਂ ਤੁਹਾਨੂੰ ਹੁਣ ਇੱਥੇ ਪ੍ਰੈਕਟੀਕਲੀ ਪੜ੍ਹ ਕੇ ਤੇ ਸੁਣਾ ਦੇਵਾਂ। ਸੋਹਣੀ ਸੂਰਤ ਹੈ, ਛੋਟੀ ਜੀ ਬਿਲਕੁਲ, ਸੂਰਤ ਅਲ ਅਸਰ ਮੈਨੂੰ ਉਹ ਬੜੀ ਪਸੰਦ ਹੈ ਕਿਉਂਕਿ ਉਹਦੇ ਅੱਖਰ ਬਹੁਤ ਸੋਹਣੇ ਨੇ। ਵਲ ਅਸਰੀ ਇਨਲ ਇਨਸਾਨ ਅਲਾ ਫੀ ਖੁਸਰ, ਜ਼ਮਾਨੇ ਦੀ ਕਸਮ ਬੇਸ਼ੱਕ ਹਰ ਇਨਸਾਨ ਜ਼ਰੂਰ ਘਾਟੇ ਵਿੱਚ ਹੈ। ਇਲੱਲਜ਼ੀਨਾ ਆਮਾਨੂ ਆਮਿਲੂ ਸਵਾਲਿਹਾਤੀ ਵਤਵਾਸੌ ਬਿਲ ਹੱਕੀ, ਸਵਾਏ ਉਹਨਾਂ ਲੋਕਾਂ ਦੇ ਜਿਹੜੇ ਈਮਾਨ ਲਿਆਏ ਤੇ ਉਹਨਾਂ ਨੇਕ ਮਸਨੂਨ ਅਮਲ ਕੀਤੇ ਤੇ ਇੱਕ ਦੂਜੇ ਨੂੰ ਹੱਕ ਦੀ ਤਾਕੀਦ ਕੀਤੀ। ਵਤਵਾਸੌ ਬਿਸ ਸਬਰੀ, ਤੇ ਇੱਕ ਦੂਜੇ ਨੂੰ ਸਬਰ ਦੀ ਤਾਕੀਦ ਕੀਤੀ। ਇਹ ਮੈਂ ਤੁਹਾਨੂੰ ਵੈਸੇ ਇੱਕ ਮਿਸਾਲ ਦੇ ਤੌਰ ਤੇ ਵੀ ਐਡਾ ਸੋਹਣਾ ਪੰਜਾਬੀ ਤਰਜਮਾ ਹੈ। ਹੁਣ ਸਾਨੂੰ ਤਾਂ ਸਾਡਾ ਤਾਂ ਖਾਸ ਤਲੱਫਜ਼ ਜਾਂ ਜਿਸ ਤਰ੍ਹਾਂ ਕਾਰੀ ਪੜ੍ਹਦੇ ਨੇ ਜਾਂ ਜਿਸ ਤਰ੍ਹਾਂ ਉਹ ਅੱਖਰ ਰੁਕ ਰੁਕ ਕੇ ਸਮਝਾਉਂਦੇ ਨੇ ਉਹ ਨਹੀਂ ਹੈਗਾ, ਲੇਕਿਨ ਮੈਂ ਇੱਕ ਮਿਸਾਲ ਦਿੱਤੀ ਆ ਮਾਸ਼ਾਅੱਲਾ। ਤੇ ਤੁਸੀਂ ਸਾਰੇ ਵੀਰਾਂ ਨੇ ਇਹ ਕੁਰਾਨ ਪਾਕ ਆਪਣੇ ਬੱਚਿਆਂ ਲਈ ਵੀ ਲੈਣੇ ਨੇ, ਖਰੀਦਣੇ ਨੇ। ਤੁਹਾਡੇ ਹਰ ਸ਼ਹਿਰ ਦੇ ਵਿੱਚ ਦਾਰੁਲ ਇਸਲਾਮ ਦਾ ਸਟੋਰ ਹੈ, ਮੈਂ ਰਿਪੀਟ ਕਰ ਰਿਹਾ ਇਸ ਗੱਲ ਨੂੰ, ਖਰੀਦੋ। ਔਰ ਸੈਕਿੰਡ ਚੀਜ਼, ਤੁਸੀਂ ਔਨਲਾਈਨ 360 ਐਪ 'ਤੇ ਕੁਰਾਨ ਪਾਕ ਜ਼ਰੂਰ ਪੰਜਾਬੀ ਵਿੱਚ ਸੁਣੋ। ਇਨਸ਼ਾਅੱਲਾ ਅੱਗੇ ਜਿੰਨੀਆਂ ਵੀ ਹਦੀਸ ਦੀਆਂ ਕਿਤਾਬਾਂ ਨੇ ਉਹਨਾਂ ਦਾ ਵੀ ਪੰਜਾਬੀ ਦੇ ਵਿੱਚ ਅਸੀਂ ਤਰਜਮਾ ਕਰਵਾ ਰਹੇ ਹਾਂ ਤਾਂ ਕਿ ਸਾਡੀ ਬੋਲੀ ਦਾ ਅੱਗੇ ਤੱਕ ਵਧਾਵਾ ਹੋਵੇ। ਔਰ ਦੂਸਰੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ। ਅਗਲੇ ਡੰਗ ਅਸੀਂ ਇੱਥੇ ਬੈਠੇ ਸਾਂ ਤੇ ਬੜੇ ਸਾਰੇ ਵੀਰ ਪੁੱਛਦੇ ਸੀ ਕਮੈਂਟ ਕਰਕੇ ਕਿ ਯਾਰ ਤੇਰੇ ਪਿੱਛੇ ਜਿਹੜੀ ਹਵੇਲੀ ਹੈ, ਇਹ ਜਿਹੜਾ ਗੇਟ ਹੈ ਜਾਂ ਜਿਹੜੀਆਂ ਫਸਲਾਂ ਨੇ, ਮਤਲਬ ਇਹ ਕਿਵੇਂ ਗੇਟ ਕੋ ਪੁਰਾਣਾ 100 ਸਾਲ ਪੁਰਾਣਾ ਹੈ ਜਾਂ ਕਿੰਨਾ ਪੁਰਾਣਾ, ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ, ਥੋੜ੍ਹਾ ਜਿਹਾ ਅੰਦਰ ਜਾ ਕੇ ਵਿਖਾਉਣਾ ਕਿ ਪੁਰਾਣਾ ਹੈ ਕਿ ਨਵਾਂ। ਠੀਕ ਹੈ, ਉੱਠੋ ਚੱਲੇ। ਨਾਲੇ ਆਪਾਂ ਆਪਣੇ ਇੱਥੇ ਪਿੱਛੇ ਕਮਾਂ ਚਰਿੰਦਾ ਪਿਆ, ਉੱਧਰ ਵੀ ਜਾਣਾ, ਉਹ ਵੀ ਤੁਹਾਨੂੰ ਵਿਖਾਉਂਦੇ। ਐਵੇਂ ਕੋਈ 5-6 ਸਾਲ ਪੁਰਾਣਾ ਗੇਟ ਹੈ ਇਹ, ਮਤਲਬ ਨਵਾਂ ਗੇਟ ਨਹੀਂ, ਲੇਕਿਨ ਤਰਜ਼ ਜਿਹੜੀ ਤੇ ਬਣਿਆ ਨਾ ਇਹ ਪੁਰਾਣੀ ਤਰਜ਼ ਤੇ ਬਣਿਆ ਹੋਇਆ। ਸਾਰ ਸਪੇਰੇ ਦੇ ਫਸਲਾਂ ਨੇ। ਡੇਰਾ ਵੀ ਕਹਿ ਲੈਂਦੇ ਹੋ ਇਹਨੂੰ ਤੇ ਢਾਰੀ ਵੀ ਕਹਿ ਲੈਂਦੇ ਹੋ, ਉਹ ਹਿਸਾਬ ਹੈ। ਤੇ ਜਿਹੜਾ ਅੰਦਰੋਂ ਪੁੱਛਦੇ ਪਏ ਸੀ, ਇੱਕ ਮੈਂ ਵਲੋਗ ਪਹਿਲੇ ਪਾਇਆ ਸੀ, ਉਹਦੇ ਵਿੱਚ ਉਦੋਂ ਇੱਥੇ ਬੜੀ ਰੌਣਕ ਸੀ ਉਦੋਂ, ਕਿਉਂਕਿ ਇੱਥੇ ਸੀਰੀ ਰਹਿੰਦੇ ਸਨ ਤੇ ਉਹਨਾਂ ਦੇ ਬਾਲ ਬੱਚੇ ਰਹਿੰਦੇ ਸੀ ਤੇ ਉਹਨਾਂ ਨੇ ਵਾਹਵਾ ਇਹਨੂੰ ਸ਼ਿੰਗਾਰਿਆ ਸੀ। ਤੁਸੀਂ ਵੇਖ ਸਕਦੇ ਹੋ ਸਾਹਮਣੇ ਨਾ ਜਿਵੇਂ ਰੰਗ ਹੋਇਆ ਤੇ ਮੀਨਾਕਾਰੀ ਕੀਤੀ। ਉਹ ਪਿੱਛੇ ਚੁੱਲ੍ਹਾ ਤੁਹਾਨੂੰ ਵਿਖਾਉਣਾ ਮੈਂ, ਕਿਚਨ ਸੀਗਾ ਇੱਥੇ, ਮਤਲਬ ਰੋਟੀ ਪਾਣੀ ਆਪਣੀ ਉਹ ਕਰਦੇ ਸੀ, ਅੰਦਰ ਤੰਦੂਰ ਵੀ ਲੱਗਾ ਹੈ। ਇਹ ਉਸ ਵਲੋਗ ਦੇ ਵਿੱਚ ਮੈਂ ਸਾਰੀਆਂ ਚੀਜ਼ਾਂ ਵਿਖਾਈਆਂ ਸੀ ਤੇ ਬੰਦੇ ਕਹਿਣ ਡਿਆ ਸੀ ਵੀਰ ਕਈ ਕਿ ਯਾਰ ਅੰਦਰੋਂ ਵਿਖਾ, ਤੁਸੀਂ ਨਾ ਬਾਹਰ ਬੈਠੇ ਸਾਨੂੰ ਅੰਦਰੋਂ ਵਿਖਾ। ਤੇ ਅੰਦਰੋਂ ਇਹ ਕਮਰਾ ਜੀ, ਸਹੀ ਹੈ। ਇਹਦੇ ਅੰਦਰ ਤੁਸੀਂ ਜਿਵੇਂ ਇੰਟਰ ਹੁੰਦੇ ਹੋ ਨਾ, ਤੁਹਾਨੂੰ ਪੁਰਾਣੇ ਪਹਿਲੇ ਵਕਤਾਂ ਦੇ ਵਿੱਚ ਜਦੋਂ ਬਜ਼ੁਰਗ ਖੂਹਾਂ ਅਤੇ ਮਰੱਬਿਆਂ 'ਚ ਰਹਿੰਦੇ ਸੀ ਤਾਂ ਇੱਕ ਬਣਾਉਂਦੇ ਸੀ ਨਾ ਮੋਟਰ ਵਾਲਾ ਕੋਠਾ ਜਾਂ ਖੇਤ ਵਾਲਾ ਕੋਠਾ, ਜਿੱਥੇ ਕਈਆਂ ਕੂਈਆਂ ਦਾ ਸਮਾਨ ਸਾਰਾ ਰੱਖਦੇ ਸੀ। ਇਹਦੇ ਅੰਦਰੋਂ ਸੇਮ ਐਗਜ਼ੈਕਟ ਉਹੀ ਸਮੈਲ ਆ ਰਹੀ ਹੈ, ਉਹੀ ਇੱਕ ਖੁਸ਼ਬੂ ਜੀ ਆ ਰਹੀ ਹੈ ਮਿੱਟੀ ਦੀ, ਉਹੀ ਬਜ਼ੁਰਗਾਂ ਦੀ। ਕਿਉਂਕਿ ਆਹ ਸਮਾਨ ਟੰਗਿਆ ਤੁਸੀਂ ਵੇਖੋ, ਆਹ ਬੋਰੇ ਦੇੜ ਕੇ ਨਾ ਉਹਨਾਂ ਦੇ ਧਾਗੇ ਜਿਹੜੇ ਨੇ ਉਹ ਕੱਢੇ ਨੇ ਰੱਸਾ ਵੱਟਣ ਵਾਸਤੇ, ਸਹੀ ਆ। ਆਹ ਰੋਟੀ ਦਾ ਆਹ ਵੀ ਬੋਰੇ ਦੇ ਧਾਗੇ ਨੇ। ਆਹ ਮੰਜਾ ਪਿਆ ਹੋਇਆ, ਇੱਧਰ TV ਵੀ ਲੱਗਾ, ਵੇਲੇ ਕੁ ਵੇਲੇ ਇੱਧਰ ਫਿਲਮਾਂ ਵੇਖ ਲੈਂਦੇ ਨੇ, ਸਹੀ ਹੈ। ਤੇ ਆਹ ਬਾਹਰਲੇ ਪਾਸੇ ਜਿਹੜਾ ਹੈ ਨਿਜ਼ਾਮ ਦਾ ਵਿਹੜਾ ਸਾਰਾ ਕੱਚਾ ਹੀ ਹੈ। ਉੱਧਰ ਟੋਕਾ ਪੱਠਿਆਂ ਵਾਲਾ ਤੇ ਉਹ ਪਿੱਛੇ ਵਾੜਾ ਮੱਝਾਂ ਦਾ। ਬਾਕੀ ਉਹ ਉਸ ਪਾਸੇ ਘੜਾ ਦਿੱਤਾ ਪਿਆ, ਉੱਤੇ ਉਹ ਵੀ ਤੰਦੂਰ ਹੈ ਤੇ ਉੱਥੇ ਵੀ ਟੁੱਕਰ ਪੱਕਦਾ ਹੁੰਦਾ ਸੀ। ਲੇਕਿਨ ਹੁਣ ਜਿਹੜਾ ਸਿਰਫ ਇੱਥੇ ਮਾਲ ਡੰਗਰ ਦਾ ਸਿਸਟਮ ਹੈ, ਹੋਰ ਕੋਈ ਨਹੀਂ। ਬਾਕੀ ਆ ਵੀ ਬੜੇ ਸਾਰੇ ਵੀਰਾਂ ਦੇ ਮੈਂ ਕਮੈਂਟ ਪੜ੍ਹਦਾ ਸੀ ਫੇਸਬੁੱਕ 'ਤੇ ਵੀ ਤੇ YouTube 'ਤੇ ਵੀ, ਆਖੇ ਤੁਸੀਂ ਸਾਡੇ ਕੋਲ ਡਰਾਇੰਗ ਰੂਮ ਕੋਈ ਨਹੀਂ ਜਾਂ ਤੁਹਾਡੇ ਕੋਲ ਬੈੱਡ ਕੋਈ ਨਹੀਂ, ਸੋਫਾ ਕੋਈ ਨਹੀਂ ਬਹਿਣ ਬਹਾਉਣ ਨੂੰ। ਤਾਂ ਮੇਰਾ ਵੀਰ ਸਾਡੇ ਕੋਲ ਅਲਹਮਦੁਲਿਲਾ ਸਾਰਾ ਕੁਛ ਹੀ ਹੈਗਾ। ਤੇ ਡਰਾਇੰਗ ਰੂਮ ਵੀ ਨੇ, ਘਰ ਵੀ ਨੇ, ਸਾਡੇ ਡੇਰੇ ਵੀ ਨੇ, ਦਾਰੇ ਵੀ ਨੇ, ਸਾਡੇ ਕੋਲ ਫਰਨੀਚਰ ਹਰ ਚੀਜ਼ ਦੁਨੀਆ ਸਾਡੇ ਕੋਲ ਹੈਗੀ। ਪਰ ਜਿਹੜਾ ਜਿਸ ਭਰਾ ਸਾਡੇ ਕੋਲ ਆਉਂਦਾ ਨਾ 20 ਸਾਲਾਂ ਬਾਅਦ 25 ਸਾਲਾਂ ਬਾਅਦ ਕੈਨੇਡਾ ਤੋਂ, ਅਮਰੀਕਾ ਤੋਂ, ਆਸਟ੍ਰੇਲੀਆ ਤੋਂ ਪਰਤਦੇ ਨੇ, ਤਾਂ ਉਹਨਾਂ ਨੂੰ ਹੁੰਦਾ ਉਹਨਾਂ ਨੂੰ ਕਿ ਅਸੀਂ ਅੱਗੇ ਤਾਂ ਕਮਰਿਆਂ 'ਚੋਂ, ਏਸੀਆਂ 'ਚੋਂ, ਹੀਟਰਾਂ 'ਚੋਂ, ਗੱਡੀਆਂ 'ਚੋਂ ਨਿਕਲ ਕੇ ਆਏ ਹਾਂ, ਸਾਨੂੰ ਇੱਦਾਂ ਦੀ ਕਿਸੇ ਥਾਂ 'ਤੇ ਬਹਾਓ ਯਾਰ, ਸਾਨੂੰ ਇੱਦਾਂ ਦੀ ਕਿਸੇ ਖੁੱਲ੍ਹੀ ਥਾਂ 'ਤੇ ਬਹਾਓ ਜਿੱਥੇ ਡੰਗਰ ਬੱਧੇ ਨੇ,
ਕੁਦਰਤ ਹੈ, ਕੁਦਰਤ ਦੇ ਰੰਗ ਨੇ, ਸਰੋਂ ਹੈ, ਕਣਕ ਹੈ, ਪਿੱਪਲ ਹੈ, ਇੱਧਰ ਤੂੜੀ ਦੀ ਧਾੜ ਹੈ। ਇਹੋ ਜਿਹੀਆਂ ਚੀਜ਼ਾਂ ਨਜ਼ਾਰਾ ਜਿਹੜਾ ਅੱਖਾਂ ਦੀ ਇੱਕ ਭੁੱਖ ਹੁੰਦੀ 20 ਸਾਲਾਂ ਦੀ, ਉਹ ਜੀ ਲਾਉਣਾ ਚਾਹੁੰਦੇ ਨੇ। ਹੁਣ ਕਈ ਆਪਣੇ ਜੀ ਜਿਹੜੇ ਨੇ ਉਹ ਇੰਡੀਆ 'ਚ ਬੈਨ ਨੇ, ਉਹ ਨਹੀਂ ਜਾ ਸਕਦੇ। ਆਪਣੀ ਉਸ ਧਰਤੀ ਦਾ ਨਾਤਾ ਕੱਟਿਆ ਗਿਆ, ਵਿਚਾਰੇ ਫਸੇ ਨੇ, ਕਈ ਡਿਪੋਰਟ ਹੋਏ ਨੇ ਉੱਥੋਂ ਹੈ। ਉਹ ਜਿਹੜੇ ਖਾੜਕੂ ਲਹਿਰਾਂ ਦੇ 1992 ਦੇ ਵਿੱਚ ਤੇ ਉਸ ਤੋਂ 85-84 ਦੇ ਵਿੱਚ ਜਿਹੜੇ ਆਏ ਨੇ, ਉਹ ਵਿਚਾਰੇ ਕੀ ਕਰਨ? ਉਹ ਫਿਰ ਇੱਥੇ ਆ ਕੇ ਆਪਦੀ ਉਹ ਜਿਹੜੀ ਇੱਕ ਦਿਲ ਦੀ ਤਾਂਘ ਹੁੰਦੀ ਉਹ ਪੂਰੀ ਕਰਦੇ ਨੇ ਪੰਜਾਬ ਵਾਲੀ। ਪੰਜਾਬ ਤਾਂ ਅੰਦਰ ਹੈਗਾ ਨਾ, ਨਿਕਲ ਨਹੀਂ ਸਕਦਾ ਇਹ। ਉਹ ਇਸ ਤੋਂ ਸਾਨੂੰ ਕਹਿੰਦੇ ਨੇ ਅਸੀਂ ਬਾਹਰ ਬਹਿਣਾ, ਅਸੀਂ ਬਾਹਰ ਛੱਡੀ ਦਾ, ਤੁਸੀਂ ਕਮੈਂਟ ਕਰਕੇ ਸਾਨੂੰ ਦੱਬ ਖਲਾਉਂਦੇ ਹੋ, ਤੁਹਾਡੇ ਕੋਲ ਥਾਂ ਕੋਈ ਨਹੀਂ, ਤੁਸੀਂ ਡੰਗਰਾਂ 'ਚ ਹੀ ਭੌਂਦੇ ਹੋ, ਤੁਹਾਡੇ ਕੋਲ ਡੰਗਰਾਂ ਦਾ ਸਵਾ ਥਾਂ ਕੋਈ ਨਹੀਂ, ਤਾਂ ਗਲਤ ਗੱਲ ਹੈ। ਇੱਕ ਮੈਂ ਹੋਰ ਚੀਜ਼ ਦੱਸ ਦਿਆਂ, ਉਹ ਸਿਆਣੇ ਕਹਿੰਦੇ ਨੇ, ਉਹ ਨਾਸਰ ਤੈਬ ਸਾਹਿਬ ਨੇ ਲਿਖਿਆ ਸੀ ਕਿ ਕੋਈ ਮਿੱਟੀ ਦਾ ਲੈ ਆਉਂਦਾ, ਕੱਦਾਂ ਤੋਂ ਪੁੱਛਿਆ ਕਰ ਸਾਈਂ ਟੁਰਨ ਤੇ ਕੀ ਆਉਂਦਾ। ਹੁਣ ਕਈਆਂ ਨੂੰ ਮਿੱਟੀ ਦਾ ਲੈ ਨਹੀਂ ਪਤਾ। ਮੈਂ ਦੱਸ ਦਵਾਂ ਤੁਹਾਨੂੰ, ਸਾਡੇ ਅੱਜ ਕੱਲ੍ਹ ਦੇ ਜਵਾਕ ਜਿਹੜੇ ਬਾਹਰ ਬੈਠੇ ਨੇ, ਆਹ ਜਿਹੜੀ ਲੇਰ ਹੈ ਨਾ, ਆਹ ਲੇਰ, ਇਹਨੂੰ ਕਹਿੰਦੇ ਨੇ ਮਿੱਟੀ ਦਾ ਲੈ। ਆਹ ਹੈ ਮਿੱਟੀ ਦਾ ਲੈ, ਸਹੀ ਹੈ। ਮਿੱਟੀ ਇੰਝ ਹੱਥ ਨਾਲ ਫੇਰੀ ਹੁੰਦੀ ਨਾ, ਤਾਂ ਮਿੱਟੀ ਫੇਰ ਕੇ ਲੇਰਾਂ ਬਣ ਜਾਂਦੀਆਂ ਨੇ ਉੱਪਰ, ਅਤੇ ਲੇਰਾਂ ਜਿਹੜੀ ਬਣ ਜਾਂਦੀ ਹੈ ਲੈ ਹੁੰਦਾ, ਇਹ ਡਿੱਗ ਪੈਂਦਾ। ਇਹਦੇ ਤਾਂ ਨਾਸਰ ਤੈਬ ਸਾਹਿਬ ਨੇ ਆਖਿਆ ਸੀ ਕਿ ਕੋਈ ਮਿੱਟੀ ਦਾ ਲੈ ਆਉਂਦਾ, ਕੰਧਾਂ ਤੋਂ ਪੁੱਛਿਆ ਕਰ ਸਾਈਂ ਟੁਰਨ ਤੇ ਕੀ ਆਉਂਦਾ। ਵੀ ਕੰਧਾਂ ਤੋਂ ਪੁੱਛਿਆ ਕਰੋ ਜਦੋਂ ਮਾਲਕ ਸਾਈਂ ਟੁਰ ਜਾਣ। ਜਿਵੇਂ ਅੱਜ ਲਾਹੌਰ ਵਾਲਾ ਕਿਲ੍ਹਾ, ਹਰੀ ਸਿੰਘ ਨਲੂਏ ਦਾ ਕਿਲ੍ਹਾ, ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ, ਉਹ ਟੁਰ ਗਿਆ ਨਾ ਸਾਈਂ, ਤੋਂ ਉਹਨਾਂ ਦੀ ਹਾਲਤ ਕੀ ਹੋ ਗਈ? ਡਿੱਗ ਪਿਆ, ਢੱਠ ਗਿਆ, ਉਜੜ ਗਿਆ ਹੈ। ਲੇਕਿਨ ਗੌਰਮੈਂਟ ਰਿਵਾਈਵ ਕਰ ਰਹੀ। ਉਹਨੇ ਉਹਨੂੰ ਕਿਹਾ ਵੀ ਜਿਵੇਂ ਆਹ ਹੁਣ ਇੱਥੇ ਪਹਿਲਾਂ ਬੀਬੀਆਂ ਰਹਿੰਦੀਆਂ ਸੀ, ਇਹ ਕੰਮ ਬੀਬੀਆਂ ਦੇ ਹੁੰਦੇ ਸੀ। ਬੀਬੀਆਂ ਸ਼ਿੰਗਾਰਦੀਆਂ, ਸਾਫ਼ ਕਰਦੀਆਂ, ਮੀਨਾਕਾਰੀ ਕਰਦੀਆਂ, ਰੰਗ ਕਰਦੀਆਂ, ਠੀਕ ਹੈ, ਵੰਗਾਰ ਪੈਂਦੀ, ਇਕੱਠੇ ਹੋ ਕੇ, ਛੱਤਾਂ ਵੀ ਕੱਚੀਆਂ, ਵਿਹੜੇ ਵੀ ਕੱਚੇ ਹੁੰਦੇ, ਬੀਬੀਆਂ ਲਿਪਦੀਆਂ ਲਪਾਉਂਦੀਆਂ। ਅੱਜ ਉਹ ਸਿਸਟਮ ਕੋਈ ਨਹੀਂ, ਹੁਣ ਇੱਥੇ ਰਹਿੰਦਾ ਕੋਈ ਨਹੀਂ। ਹੁਣ ਇੱਥੇ ਬੰਦੇ ਹੀ ਨੇ, ਡੰਗਰ ਨੇ, ਇੱਥੇ ਚੋਇਆ ਦੁੱਧ ਤੇ ਘਰ ਪਿੰਡ ਲੈ ਗਿਆ, ਪੱਠੇ ਕੁਤਰੇ ਤੇ ਪਾਏ ਅੰਦਰੋਂ, ਆ ਡੰਗਰਾਂ ਨੂੰ ਸੱਟੇ ਤੇ ਪਿੰਡ। ਹੁਣ ਇੱਥੇ ਹੈ ਕੋਈ ਨਹੀਂ ਰਹਿਣ ਵਾਲਾ। ਤੇ ਇਸ ਕਰਕੇ ਉਹ ਕਹਿੰਦਾ ਕਿ ਸਾਈਂ ਟੁਰਨ ਤੇ ਕੰਧਾਂ ਤੋਂ ਪੁੱਛਿਆ ਕਰ ਸਾਈਂ ਟੁਰਨ ਤੇ ਕੀ ਹੁੰਦਾ। ਤੇ ਇਹ ਕੰਧਾਂ ਹੁਣ ਦੱਸਦੀਆਂ ਪਈਆਂ ਨੇ ਕਿ ਸਾਈਂ ਟੁਰ ਗਿਆ, ਹੁਣ ਇੱਥੇ ਕੋਈ ਨਹੀਂ, ਠੀਕ ਹੈ। ਬਾਕੀ ਨਿਜ਼ਾਮ ਮਾਮਲਾਤ ਨੇ। ਚਲੀਏ ਆਪਾਂ ਹੁਣ, ਲਓ ਜੀ ਆ ਗਏ ਆਪਾਂ ਕਮਾਨ ਤੇ ਇੱਕ ਲੇਬਰ ਲੱਗੀ ਹੋਈ ਚਾਚੇ ਦੇ ਆ। ਇਹ ਲੇਬਰ ਬੜੀ ਠੰਡੀ ਮੱਠੀ ਹੈ, ਤਕਰੀਬਨ 5 ਦਿਨਾਂ ਦੇ ਵਿੱਚ ਕਿੱਲਾ ਛਿਲਦੀ ਹੈ। ਤੇ ਇੱਕ ਲੇਬਰ ਲੱਗੀ ਹੋਈ ਹੈ ਇੱਧਰ। ਆ ਇਹਨਾਂ ਦੀਆਂ ਫਰਾਰੀਆਂ ਖਲੋਤੀਆਂ ਨੇ, ਇੱਕ ਆਹ ਖਲੋਤੀ ਜੇ, ਇੱਕ ਉਹ ਖਲੋਤੀ, ਇੱਕ ਉਹ ਪਰਾਂ, ਤੇ ਇੱਧਰ ਵੀ ਇਹ ਲੇਬਰ ਦੂਜੀ ਲੱਗੀ ਹੈ। ਇੱਧਰ ਇਹਨਾਂ ਦੇ ਕੋਲ ਜਾਂਦੇ ਆ। ਇਹਨਾਂ ਨੇ ਚਾਚੇ ਦਾ ਛਿੱਲ ਕੇ ਉੱਤੋਂ ਆਉਣਾ, ਇਹਨਾਂ ਨੇ ਮੇਰਾ ਛਿੱਲਣਾ। ਆਹ ਕਮਾਨ ਮੇਰਾ, ਆਹ ਜਿਹੜਾ ਉਹ ਸਾਹਮਣੇ ਦਾ ਟਾਲੀ ਵਾਲਾ ਕਿ ਤੇ ਕਮਾਨ ਸਾਰਾ ਡਿੱਗਿਆ ਪਿਆ। ਇਹ ਵੀ ਡਿੱਗਿਆ ਸੀ। ਮਾਸ਼ਾਅੱਲਾ ਐਵਰੇਜ ਬੜੀ ਸੋਹਣੀ ਆਉਂਦੀ ਵੀ ਇੱਥੇ, ਤਕਰੀਬਨ ਕੋਈ 1500-1600 ਮਣ, ਕੁਆਂਟਲ ਨਹੀਂ, ਮਣ ਹੁੰਦਾ 40 ਕਿਲੋ ਦਾ। ਇਹਨਾਂ ਨੂੰ ਪੁੱਛਣਾ ਵੀ ਭਾਈ ਸਾਨੂੰ ਦਿੰਦੇ ਹੋ ਟਾਈਮ ਕਿ ਨਹੀਂ। ਗੰਨੇ ਦਾ ਭਾਅ ਕੱਦ ਬੜਾ ਸੀ ਨਾ, ਲੇਕਿਨ ਕਾਣ ਪੈ ਗਈ ਡਿੱਗਣ ਦੇ ਨਾਲ। ਆਵੇ ਸਾਰੇ ਨੇ, ਆਹ ਖਾਣਾ ਬੜਾ ਡਿੱਗਿਆ ਨਾ, ਯੂਰੀਆ ਪੈਂਦੀ ਸੀ, ਯੂਰੀਆ ਨਾਲ ਕੱਦ ਕਰੀ ਗਿਆ ਤੇ ਡਿੱਗੀ ਗਿਆ। ਐਵਰੇਜ ਚੰਗੀ ਆਉਂਦੀ ਪਈ। ਤਾਂ ਸੁਬਾ ਕੀ ਹਾਲ ਹੈ? ਠੀਕ ਹੈ। ਹਾਂ, ਤੇ ਮੈਂ ਰਿਕਾਰਡ ਕਰੂੰਗਾ, ਕੱਲੂਗਾ ਬਾਹਰ ਦੁਨੀਆ ਤੇ, ਸਾਰਿਆਂ ਨੂੰ ਪਤਾ ਲੱਗੇ ਵੀ ਸੂਬਾ ਲੁੜਕਾ ਜਿਹਦੇ ਕੋਲ ਲੇਬਰ ਹੁੰਦੀ। ਬੰਦੀ ਤੇਰੀ ਡਿਮਾਂਡ ਵਧੇ। ਹੁਣ ਮੇਰੇ ਕਦੋਂ ਆਉਂਦੇ ਜੀ? ਮੁੱਕ ਗਿਆ? ਕਿੰਨਾ ਕੁ ਰਹਿ ਗਿਆ ਚਾਚਾ? ਦੋ ਉਹ ਸਾਹਮਣੇ ਆ ਨਾਲ ਵਾਲੀ ਖਾਲੇ ਦੇ ਸਵੇਰੇ ਮੇਰੇ ਹੱਲ ਸਵੇਰੇ ਲੱਗ ਜਾਓਗੇ ਮੇਰੇ। ਸਵੇਰੇ ਪਰਾਲੀ ਇਨਸ਼ਾਅੱਲਾ ਪਹੁੰਚ ਜਾਏਗੀ। ਪਰਾਲੀ ਟੈਨਸ਼ਨ ਨਹੀਂ ਲੈਣੀ, ਪਰਾਲੀ ਮੈਂ ਲਈ ਹੋਈ ਹੈ। ਅੱਛਾ ਅੱਛਾ, ਚਲੋ ਸਹੀ ਹੈ। ਪੱਕਾ ਨਾ ਸਵੇਰੇ ਦੂਜਾ ਕਿੱਲਾ ਮੇਰਾ ਕੱਢ ਦਿਓਗੇ? ਹੈਂ, ਲੱਗਦੇ ਹੱਥ ਪੱਕੀ ਗੱਲ ਹੈ। ਆ ਵੀਡੀਓ ਬਣਦੀ ਵੀ, ਰਿਕਾਰਡ ਹੁੰਦੀ ਕੋਈ, ਮੁੜ ਕੇ ਮੈਂ ਤੈਨੂੰ ਵਿਖਾਉਣੀ ਜਦੋਂ ਮੁੱਕ ਰਿਹਾ ਹੁੰਦਾ। ਨਹੀਂ ਮੈਨੂੰ ਕਿਵੇਂ? ਹਾਂ ਹਾਂ, ਕੌਣ ਨਹੀਂ ਵੀਡੀਓ ਬਣਾਉਂਦਾ ਪੈਸੇ ਦੇ ਕੇ? ਉਹ ਚਲੋ ਕੋਈ ਨਹੀਂ ਯਾਰ, ਖੈਰ ਮੈਂ ਹੁਣ ਚਾਚੇ ਦੀ ਗੱਲ ਰੱਖੂਗਾ ਕੋਲ, ਇਹਨਾਂ ਨੂੰ ਦਵਾਰ ਚੱਲ ਗਿਆ ਤੇ ਮੈਂ ਜਾਂਦਾ ਪਾਉਂ। ਠੀਕ ਹੈ, ਉੱਥੇ ਰਹਿਣਾ, ਮੈਂ ਕਿਤੇ ਜਾਣਾ। ਚਲੋ ਅੱਲਾ ਕਰ ਕਰੇਗਾ। ਸਵੇਰੇ ਲੱਗ ਜਾਵੇ। ਸਵੇਰੇ ਦਾ ਮਤਲਬ ਮੈਂ ਪਰਾਲੀ ਲੈ ਆਵਾਂ। ਹਾਂ
ਤੁਹਾਡਾ ਕੀ ਦੇਣ ਕਿਉਂ ਕੀ ਹੋ ਰਿਹਾ ਸਮਾਨ ਭਾਰਾ ਬੰਦੇ ਕਿਵੇਂ ਦੱਸ ਤੁਸੀਂ ਬੋਲ ਤੁਸੀਂ ਨਹੀਂ ਯਾਰ ਕਮੀ ਪਈ ਨਹੀਂ ਯਾਰ ਮੋਬਾਈਲ ਕੋਲ ਲਿਆ ਆ ਗੱਲ ਸੁਣੀ ਬੰਦੇ ਦੀ ਚਲੋ ਇਹ ਨਹੀਂ ਕਰਦੇ ਠੀਕ ਹੈ ਤੁਸੀਂ ਸਵੇਰੇ ਹੱਥ ਲਾਓ ਤੁਹਾਨੂੰ ਮਠਿਆਈ ਸਮੋਸੇ ਜੇ ਤਾਂ ਉਸ ਟਾਈਮ ਨਿਕਲੇ ਤਾਂ ਸਮੋਸੇ ਵੀ ਲੈ ਆਵਾਂਗਾ ਠੀਕ ਹੈ ਨਹੀਂ ਤਾਂ ਜਲੇਬੀਆਂ ਦਾ ਬਰਫੀ ਲੈ ਆਵਾਂਗਾ ਠੀਕ ਹੋਰ ਦੱਸ ਪਰਾਲੀ ਵੀ ਲੈ ਆਵਾਂਗਾ ਆ ਇਹਨਾਂ ਨੂੰ ਕਮੀ ਪਈ ਸਹੀ ਵੀ ਆ ਦੋਵੇਂ ਫੇਰੇ ਭਰੀ ਗਏ ਨੇ ਤੇ ਉਹਨੂੰ ਮੈਂ ਨਾ ਤੇ ਉਹ ਬਸ ਐਵੇਂ ਆ ਕੇ ਕਿੱਲਾ ਹੋ ਲਵੇ ਲੈ ਕੋਈ ਹੈ ਗੱਲ ਕਰਨ ਵਾਲੀ ਕੌਣ ਹੁੰਦਾ ਚੇਅਰਮੈਨ ਹਾਂ ਉਹ ਮਰਜ਼ੀ ਵਾਲਾ ਮੈਂ ਤੁਹਾਨੂੰ ਮਰਜ਼ੀ ਵਾਲਾ ਨਹੀਂ ਜੇ ਸਾਡੀ ਦਾ ਗੱਲ ਹੋਈ ਜਾਏਗੀ ਵੀ 300 ਬਣਦੀ ਹਾਂ ਯਾਰ ਜਿਹੜੀ ਸ਼ਾਹ ਵੀ ਹੋਈ ਨਾ ਮੈਂ ਲਈ ਉੱਥਾਂ 300 ਦੀ ਗੱਲ ਹੋਈ ਜਾਏਗੀ 300 ਬਣ ਦਾ ਫੇਰਾ ਤੁਸੀਂ ਭਰਨਾ ਹੈ ਤਾਂ ਤੁਹਾਨੂੰ ਦੇਣੀ ਹੈ ਅੱਛਾ ਹੁਣ ਅਸੀਂ ਦੋਵੇਂ ਫੇਰੇ ਭਰ ਲਏ ਨੇ ਦੋ ਫਿਰ 300 ਮੰਨ ਤੋਂ ਚਲੇ ਗਏ ਨੇ 345 ਮੰਨ ਲਏ ਤਾਂ ਗਲੇ ਆ ਗਏ ਪਤਾ ਨਹੀਂ ਕਿੰਨਾ ਹੋਇਆ ਅੱਛਾ ਆ ਹੁਣ ਅਸੀਂ ਫੇਰਾ ਲੱਗ ਕੇ ਆਤੇ ਆ ਅੱਛਾ ਆ ਪਾਸਾ ਵੀ ਵਧੀਆਂ ਨੇ ਦੁਆਰ ਦਾ ਕਮਾਨ ਚਲਾ ਗਿਆ ਨਹੀਂ ਹਲੇ ਦਵਾੜੀ ਕਿਤੇ ਆ ਕਰਾਈ ਪੁਰਾਣਾ ਲੱਗ ਗਈ ਆ ਤਰਾ ਕੇ ਤੇ ਚਲੋ ਮਾਸ਼ਾਅੱਲਾ ਐਵਰੇਜ ਤਾਂ ਸੋਹਣੀ ਆਉਂਦੀ ਸੀ ਇਹ ਸਹੀ ਐਡਵਾਈਸ ਦੇ ਵਿੱਚ ਕਿਹੜਾ ਫਰਕ ਪੈਂਦਾ ਕੋਈ ਫਰਕ ਨਹੀਂ ਪੈਂਦਾ ਜੇ 5-600 ਦੀ ਮਠਿਆਈ ਆ ਵੀ ਜਾਵੇ ਤਾਂ ਕਮਾਦ ਵੀ ਗੰਦਾ ਹੈ ਕਮਾਲ ਵੀ ਗੰਦਾ ਕਮਾਦ ਵੀ ਗੰਦਾ ਹੈ ਕਿਵੇਂ ਜੀ ਤਰੇ ਟੁੱਟੇ ਕਰਨੇ ਪੈਂਦੇ ਨੇ ਆ ਦੂਰਾ ਤੀਰਾ ਕਰਤਾ ਨੇਰੀਆਂ ਨੇ ਕਾਂਡੇ ਪੰਤਫਾਨ ਜਿਹੜਾ ਆਉਂਦਾ ਰ ਨਾਲ ਮੀਂਹ ਪੈਂਦਾ ਰਹਿ ਉਹਨਾਂ ਦਾ ਦੇ ਮੈਂ ਇੱਧਰ ਇਹ ਮੈਂ ਤੁਹਾਨੂੰ ਦੱਸ ਦਿਆਂ ਇੱਕ ਹੋਰ ਚੀਜ਼ ਇਹ ਜਿਹੜੇ ਬੰਦੇ ਮਠਿਆਈਆਂ ਦੇ ਪੈਣ ਨਾ ਇਹ ਮਤਲਬ ਕਿ ਉਹ ਚੀਜ਼ ਨਹੀਂ ਹੁੰਦੀ ਕਿ ਕੋਈ ਲਾਲਚ ਜਾਂ ਕੁਛ ਕਿਸਾਨ ਦਾ ਇੱਕ ਜਿਸ ਤਰ੍ਹਾਂ ਲੋਹੜੀ ਦਾ ਤਿਉਹਾਰ ਹੈ ਜਿਸ ਤਰ੍ਹਾਂ ਵਿਸਾਖੀ ਦਾ ਆਪਾਂ ਕਣਕ ਨੂੰ ਹੱਥ ਲਾਉਂਦੇ ਹਾਂ ਤੇ ਮਿੱਠੀ ਚੀਜ਼ ਖਵਾਉਂਦੇ ਹਾਂ ਜਾਂ ਵੰਡਦੇ ਹਾਂ ਇਸੇ ਤਰ੍ਹਾਂ ਜਦੋਂ ਅਸੀਂ ਸਿਆਲਾਂ ਦੀ ਫਸਲ ਨੂੰ ਹੱਥ ਲਾਉਂਦੇ ਹਾਂ ਕਮਾਂਦ ਖਾਸ ਕਰਕੇ ਲੋਹੜੀ ਵੀ ਇਹਦੇ ਨਾਲ ਜੁੜਦੀ ਹੈ ਇਹਦੇ ਵਾਸਤੇ ਵੀ ਕੋਈ ਨਾ ਕੋਈ ਮਿੱਠੀ ਚੀਜ਼ ਖਵਾਉਂਦੇ ਹਾਂ ਜਾਂ ਵੰਡਦੇ ਹਾਂ ਇਹ ਹੁੰਦੀ ਹੈ ਕਨਫਰਮ ਤੇ ਖਵਾਉਂਦੇ ਨੇ ਕਿਸਾਨ ਠੀਕ ਹੈ ਚਾਚਾ ਸਵੇਰੇ ਤੈਨੂੰ ਮੈਂ ਜੇ ਦੁਕਾਨਾਂ ਖੁੱਲੀ ਹੋਈਆਂ ਟਾਈਮ ਨਾਲ ਤੇ ਸਮੋਸੇ ਵੀ ਲੈ ਆਓ ਸਾਨੂੰ ਚੰਗੀ ਗੱਲ ਵਧੀਆ ਬਣਨੀ